अस्सलाम वालेकुम जी। कहंदे आ जी कि दुख परदेस दा सोई हो जाने जेड़ा आप परदेसी होवे। ये गल है परदेस दा भाई उन्हां नूं पता वा जिन्हां ने परदेस कटिया या कट रहे आ। जी गल ते बाकी परदेस कटण तो बगैर फैसल भाई गल नहीं बनदी। ना मारता इत्थे लोकां नूं। हाय 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 वक्त बड़ा नाजुक आ ते महंगाई दे हालात बहुत तेज आ। नाले बंदा नहीं बनदा। हाँ जी, जिन्ना चिर बंदा घर छड्ड के बाहर नहीं ना निकलदा उन्ना चिर ना सबक आउंदा ना अकल आउंदी आ ना घरे पैसा ही आउंदा। इत्थे ही भाई हुण आ मुंडा साडा वेख लो बिल्कुल थोड़ी उम्र आए दी ते ए देखो ए बाहर गया ना इहने देखो ना तुहाडा को सवालना ना साडा को सवालना इहने अपना आप सवाल लेना। ਇਹਦੀ ਜਿਹੜੀ ਅਗਲੀ ਜ਼ਿੰਦਗੀ ਉਹ ਵੀ ਆਸਾਨ ਹੋ ਜਾਣੀ। ਇੱਕ ਘਰ ਦੇ ਵਿੱਚ ਇੱਜ਼ਤ ਹੋ ਜਾਣੀ, ਪਿੰਡ ਦੇ ਵਿੱਚ ਬੰਦੇ ਦੀ ਮੁਖਤ ਦੀ ਇੱਜ਼ਤ ਹੋ ਜਾਂਦੀ। ਤੇ ਜਿਹਦੀ ਔਲਾਦ ਰੋਟੀ ਕਮਾ ਕੇ ਖਾਂਦੀ ਆ ਉਹਦੇ ਮਾਪੇ ਨੂੰ ਲੋਕ ਕਹਿੰਦੇ ਯਾਰ ਇਹਦੀ ਰਾਤ ਬੜੀ ਨੇਕ ਆ। ਸਹੀ ਗੱਲ ਹੈ ਯਾਰ ਆਪਣੀ ਰੋਟੀ ਕਮਾ ਕੇ ਖਾਂਦੇ ਆ। ਸਹੀ ਗੱਲ ਹੈ। ਤੇ ਜੇ 10 ਰੁਪਏ ਗੱਲ ਸੁਣ ਮੇਰੀ ਲਿਆਓਗੇ ਅੱਜ ਇਹਦਾ ਜਵਾਨੀ ਵਾਲੇ ਦਾ ਪ੍ਰਦੇਸ਼ ਕਟਿਆ ਨਾ ਜਿਹੜਾ ਉਹ ਗਾਂ ਇਹਦੇ ਬੱਚਿਆਂ ਦੇ ਵੀ ਕੰਮ ਆਉਣਾ ਇਹਦੇ ਘਰਦਿਆਂ ਦੇ ਵੀ ਕੰਮ ਆਉਣਾ। ਸਹੀ ਗੱਲ ਹੈ ਜੀ। ਤੇ ਕੋਸ਼ਿਸ਼ ਕਰੋ ਉਮਰਾਂ ਨੂੰ ਨਹੀਂ ਦੇਖੀਦਾ ਹੁੰਦਾ, ਇਹ ਨਹੀਂ ਦੇਖਣਾ ਵੀ ਮੇਰੀ ਕਿਹੜਾ ਉਮਰ ਆ ਹਲੇ। ਅਗਰ ਤੁਸੀਂ ਅੱਜ ਮਿਹਨਤ ਨੂੰ ਨਿਕਲੋਗੇ ਤੇ ਇਨਸ਼ਾਅੱਲਾ ਕੱਲ ਤੁਹਾਡਾ ਮੁਸਤਕਬਲ ਅੱਛਾ ਹੋਣਾ। ਤੇ ਪ੍ਰਦੇਸ਼ ਜਿਹੜੀ ਗੱਲ ਵਾ ਪ੍ਰਦੇਸ਼ ਭਾਈ ਕੱਟਣਾ ਪੈਂਦਾ ਇਹਦੀ ਕੋਈ ਸ਼ੱਕ ਵਾਲੀ ਗੱਲ ਨਹੀਂ। ਸਿਆਣੇ ਕਹਿੰਦੇ ਕੰਧ ਪਿੱਛੇ ਪ੍ਰਦੇਸ਼ ਪ੍ਰਦੇਸ਼। ਹਾਂਜੀ ਗੱਲ ਵੀ ਆ ਪਾਸ਼ਾ ਜੀ ਵੀ ਕੋਸ਼ਿਸ਼ ਯਾਨੀ ਕਿ ਪਿੰਡ ਦੇ ਵਿੱਚ ਦੇਖਿਆ ਯੰਗ ਜਨਰੇਸ਼ਨ ਜਿਹੜੀ ਮਾਂ ਪਿਓ ਦੀ ਗੱਲ ਨਹੀਂ ਮੰਨਦੇ, ਸੇਵਾ ਨਹੀਂ ਕਰਦੇ, ਭੈਣਾਂ ਭਰਾਵਾਂ ਦੀ ਕੋਈ ਇੱਜ਼ਤ ਨਹੀਂ ਕਰਦਾ। ਮੈਂ ਕਹਿੰਦਾ ਉਸ ਬੱਚੇ ਨੂੰ ਉਸ ਬੰਦੇ ਨੂੰ ਪ੍ਰਦੇਸ਼ ਭੇਜੋ, 1 ਸਾਲ ਬਾਅਦ ਜੀ ਉਹ ਡੰਡੇ ਤਰ੍ਹਾਂ ਸਿੱਧਾ ਹੋਏਗਾ। ਏਦਾਂ ਹੀ ਯਕੀਨ ਕਰੋ ਡੰਡੇ ਤਰ੍ਹਾਂ ਸਿੱਧਾ ਹੋ ਜਾਏਗਾ ਤੇ ਹਰ ਕੰਮ ਉਹਨੂੰ ਪਤਾ ਲੱਗ ਜਾਊਗਾ। ਦੁਨੀਆਦਾਰੀ ਸਿੱਖ ਜਾਂਦਾ ਬੰਦਾ ਸਾਰੀ ਵੀ ਨਹੀਂ ਆਪਣੇ ਘਰ ਦੇ ਜੀ ਚੰਗੇ ਆ, ਮਾਂ ਪਿਓ ਦੀ ਇੱਜ਼ਤ ਕਰਨੀ। ਸਹੀ ਗੱਲ ਹੈ। ਦੇਖੋ ਜੀ ਅਕਲ ਆਉਂਦੀ ਘਰੋਂ ਨਿਕਲ ਗਿਆ, ਘਰੇ ਨਹੀਂ ਅਕਲ ਆਉਂਦੀ। ਘਰੇ ਪੱਕੀ ਪਕਾਈ ਰੋਟੀ ਮਿਲ ਜਾਣੀ, ਚੰਗਾ ਖਾਣਾ, ਮੰਦਾ ਬੋਲਣਾ, ਭਾਂਡਿਆਂ ਨੂੰ ਠੁੱਡ ਮਾਰਨੇ। ਇੰਜੀ ਗੱਲ ਆ ਕੋਈ ਮਾਰ ਕੇ ਦਿਖਾਵੇ ਤੇ ਭਾਂਡੇ ਉੱਥੇ ਹੁਣ ਜਦੋਂ ਬਾਹਰ ਜਾਂਦਾ ਨਾ ਬੰਦਾ 80% ਬੰਦੇ ਆਪ ਹੀ ਪਕਾ ਕੇ ਖਾਂਦੇ ਆ। ਮੈਂ ਕਹਿੰਦਾ ਬਾਜਾ ਜੀ ਭੁੱਖ ਲੱਗੀ ਹੋਵੇ ਭਾਵੇਂ ਨਾ ਲੱਗੀ ਹੋਵੇ ਕਹਿੰਦਾ 2 ਬੁਰਕੀਆਂ ਲਾਏ ਲਈਏ। ਇੱਥੇ ਕਿਹੜਾ ਮਾਈ ਬੈਠੀ ਜਿਹਨੇ ਪਾ ਕੇ ਸਹੀ ਹੈ। ਭੁੱਖ ਲੱਗੀ ਹੋਵੇ ਭਾਵੇਂ ਨਾ ਲੱਗੀ ਹੋਵੇ ਉੱਠ ਕੇ ਬੰਦੇ ਦੇ ਨਾਲ 2 ਬੁਰਕੀਆਂ ਲਾ ਲੈਣੀਆਂ। ਚਾਹੇ ਸਾਲਨ ਪਸੰਦ ਦਾ ਹੋਵੇ ਭਾਵੇਂ ਨਾ ਪਸੰਦ। ਮੁੜ ਕੇ ਲੱਭਣੀ ਹੈ ਕਿ ਨਹੀਂ ਲੱਭਣੀ ਕਿ ਨਹੀਂ। ਜਦੋਂ ਅਸੀਂ ਭਾਈ ਬੰਦਾ ਬਗਾਨੇ ਪੁੱਤਾਂ ਦੇ ਹੱਥੇ ਚੜਦਾ ਨਾ ਪਤਾ ਫੇਰ ਲੱਗਦਾ। ਏਦਾਂ ਹੀ ਇਹ ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ। ਬੰਦੇ ਦਾ ਕੋਈ ਅੱਧੀ ਉਂਗਲ ਵੀ ਲੱਥ ਜਵੇ ਨਾ ਏਦਾਂ ਹੀ ਤੇਰੇ ਦਿਲ ਨਹੀਂ ਕਰਦਾ ਛੁੱਟੀ ਕਰਨ। ਸਹੀ ਗੱਲ ਵਾ। ਪਤਾ ਵੀ ਇੱਥੇ ਮਿਹਨਤ ਕਰਨਾ ਹੈ। ਇੱਥੇ ਤਾਂ ਕੋਈ ਬੰਦੇ ਤੇ ਮਾੜੀ ਜੀ ਲੱਗ ਜਵੇ ਕਹਿੰਦਾ ਵੀ ਮੈਂ 2 ਦਿਨ ਕੰਮ ਹੀ ਨਾ ਕਰਾਂ ਮੰਜੇ ਤੇ ਤਿਆਰ ਹਾਂ। ਏਦਾਂ ਹੀ ਆ। ਉੱਥੇ ਬੰਦਾ ਇਹਨਾਂ ਗੱਲਾਂ ਨਹੀਂ ਦੇਖਦਾ, ਉਹਨੂੰ ਪਤਾ ਵੀ ਪ੍ਰਦੇਸ਼। ਇੱਥੇ ਤਾਂ ਬੁਖਾਰ ਦਾ ਬਹਾਨਾ ਬਣਾ ਕੇ 8-8 ਦਿਨ ਅੰਦਰੋਂ ਨਹੀਂ ਨਿਕਲਦੇ। ਉੱਥੇ ਬੁਖਾਰ ਵੀ ਨਹੀਂ ਚੜਦਾ, ਇਸ ਮਜਬੂਰੀ ਤੋਂ ਬੰਦਾ ਬਿਮਾਰ ਵੀ ਨਹੀਂ ਹੁੰਦਾ। ਏਦਾਂ ਹੀ ਕਿਸੇ ਨੂੰ ਪਤਾ ਵੀ ਨਹੀਂ ਲੈਣ ਹੋਣਾ। ਉਹ ਅਸਲ 'ਚ ਨਾ ਗੱਲ ਇਹ ਬਣ ਜਾਂਦੀ ਆ ਕੰਮ ਤੇ ਚੱਲ ਜਾਂਦੇ ਕਿਉਂ ਫੈਸਲ। ਗੱਲ ਇਹ ਹੁੰਦੀ ਆ, ਮੈਂ ਤੈਨੂੰ ਗੱਲ ਦੱਸਦਾ। ਜਿਹੜਾ ਪ੍ਰਦੇਸ਼ ਹੈ ਨਾ ਭਾਈ ਜਦੋਂ ਬੰਦਾ ਘਰੋਂ ਨਿਕਲਦਾ ਨਾ ਬਾਹਰ ਚਲੇ ਜਾਂਦਾ ਉਦੋਂ ਬੰਦੇ ਦੀ ਇਹ ਸੋਚ ਹੋ ਜਾਂਦੀ ਵੀ ਯਾਰ ਹੁਣ ਮੈਂ ਆਇਆ ਤਾਂ ਹੈਗਾ ਹੀ ਆ, ਹੁਣ ਮੈਂ ਬਹਿਣਾ ਕਾਤੋਂ ਆ, ਹੁਣ ਮੈਂ 10 ਰੁਪਏ ਕਮਾ ਲਵਾਂ। ਘਰਦਿਆਂ ਨੇ ਪਿੱਛੋਂ ਪੈਸੇ ਲਾ ਕੇ ਮੈਨੂੰ ਘੱਲਿਆ। ਸਹੀ ਗੱਲ ਹੈ। ਮੇਰੇ ਵਾਸਤੇ ਗੱਲ ਸੁਣਨਾ ਕੋਈ 4 ਡੰਗਰ ਵੇਚੇ ਜਾਂ ਔਖੇ ਹੋਏ ਜਾਂ ਕੀ ਕੀਤਾ। ਦੇਖੋ ਜੀ ਘਰਾਂ 'ਚ ਪੈਸੇ ਐਵੇਂ ਤੇ ਨਹੀਂ ਬਣ ਜਾਂਦੇ। ਇਸ ਵਕਤ ਦੇ ਵਿੱਚ ਜੱਟ ਜ਼ਿਮੀਂਦਾਰ ਨੇ ਪੈਸੇ ਬਣਾ ਕੇ ਨਿਆਣੇ ਨੂੰ ਬਾਹਰ ਘੱਲਣਾ ਨਾ ਬਹੁਤ ਔਖਾ ਵਾ। ਤੇ ਬਾਕੀ ਆਦਲ ਭਾਈ ਕੋਈ ਗੱਲ ਕਰਨਾ ਚਾਹੁੰਦੇ ਆ। ਗੱਲ ਪਾਸ਼ਾ ਜੀ ਇਹ ਕਿਹਦੀ ਆ, ਇੱਥੇ ਪਿੰਡ ਦੇ ਵਿੱਚ ਬੰਦਾ ਵਿਹਲਾ ਫਿਰਦਾ ਨਾ ਤੇ ਕੋ ਬਹਿ ਲਿਆ ਮੇਰੇ ਕੋ ਬਹਿ ਲਿਆ ਉਹਦਾ ਟਾਈਮ ਲੰਘ ਜਾਂਦਾ। ਸਹੀ ਗੱਲ। ਪ੍ਰਦੇਸ਼ ਦੇ ਵਿੱਚ ਜਦੋਂ ਬੰਦਾ ਕੰਮ ਕਰਦਾ ਵਾ ਕਿਤੇ ਛੁੱਟੀ ਕਰ ਲੈਂਦਾ ਨਾ ਉਹ ਸਾਰੀ ਦਿਹਾੜੀ ਆਪਣੇ ਗੁੱਟਾਂ ਤੇ ਦੰਦੀਆਂ ਵੜਦਾ ਰਹਿੰਦਾ ਕਿਉਂਕਿ ਕਮਰੇ ਦੇ ਵਿੱਚ ਉਹ ਤੋਂ ਇਲਾਵਾ ਹੁੰਦੀ ਕੋਈ ਸ਼ੈ ਨਹੀਂ। ਉਹ ਇਹ ਯਾਨੀ ਕਿ ਸਾਰੀ ਦਿਹਾੜੀ ਦਿਮਾਗ ਦੇ ਵਿੱਚ ਇਹੀ ਸੋਚ ਰਹਿੰਦਾ ਮੈਂ ਦਿਹਾੜੀ ਵੀ ਤੋੜ ਲਈ ਆ ਤੇ ਮੈਂ ਕੀਤਾ ਵੀ ਕੱਖ ਨਹੀਂਗਾ ਤੇ ਮੇਰਾ ਟਾਈਮ ਵੀ ਨਹੀਂ ਚੱਜ। ਸਹੀ ਗੱਲ ਵਾ। ਕੋਈ ਜੀ ਹੋਵੇ ਜਿਹੜਾ ਬੰਦਾ ਗੱਲ ਕਰ ਲੈਂਦਾ ਵਾ। ਏਦਾਂ ਹੀ ਆਪਣੇ ਮੁਲਕ ਦੇ ਵਿੱਚ ਬੰਦਾ ਕਿਤੇ ਬਹਿ ਲੈਂਦਾ ਕਿਤੇ ਬਹਿ ਲੈਂਦਾ ਉਹਦਾ ਟਾਈਮ ਲੰਘ ਜਾਂਦਾ। ਏਦਾਂ ਹੀ ਕੋਈ ਸ਼ੱਕ ਵਿਹਲੇ ਬੰਦੇ ਦਾ ਟਾਈਮ ਨਹੀਂ ਲੰਘਦਾ ਹੈਗਾ। ਏਦਾਂ ਹੀ ਇਹ ਗੱਲ ਹੈ ਸਰ। ਬਾਕੀ ਸਾਰੇ ਪ੍ਰਦੇਸੀ ਭਰਾ ਭਾਈ ਜਿੱਥੇ ਬੈਠੇ ਆ ਅੱਲਾ ਭਾਈ ਤੁਹਾਨੂੰ ਤੰਦਰੁਸਤੀ ਸਿਹਤ ਦੇਵੇ। ਅਸੀਂ ਤੁਹਾਡੇ ਹੱਕ ਦੇ ਵਿੱਚ ਬੈਠੇ ਗੱਪਾਂ ਛੱਪਾਂ ਲਾਉਂਦੇ ਸੀਗੇ ਤੇ ਅੱਲਾ ਸੋਹਣਾ ਤੁਹਾਨੂੰ ਭਾਈ ਰਾਜੀ ਰੱਖੇ। ਆਮੀਨ ਜੀ। ਤੇ ਖੁਸ਼ੀ ਖੁਸ਼ਹਾਲੀ ਆਪਣੀ ਪੈਸੇ ਕਮਾਓ ਤੇ ਆਪਣੇ ਮਾਂ-ਬਾਪ ਦਾ ਆਪਣੀ ਔਲਾਦ ਦਾ ਆਪਣੇ ਜੀਆਂ ਦਾ ਖਿਆਲ ਕਰੋ। ਕਿਉਂ ਜੀ ਜਦੋਂ ਇੱਥੋਂ ਚਲੇ ਗਏ ਆ ਨਾ ਬਾਹਰ ਤੇ ਫੇਰ ਇਹ ਨਾ ਸੋਚੋ ਵੀ ਹੁਣ ਆਏ ਆ ਤੇ ਏਸੀਆਂ ਥੱਲੇ ਪੈ ਰਹੋ। ਨਹੀਂ, ਆਪਣੀ ਮਿਹਨਤ ਕਰੋ ਤੇ ਆਪਣੇ ਪਿਛਲਿਆਂ ਨੂੰ ਸਕੂਨ ਕਰਾਓ, ਆਪ ਸਕੂਨ ਕਰੋ। ਬਹੁਤ ਸ਼ੁਕਰੀਆ ਸਾਰੇ ਭਰਾਵਾਂ ਦਾ ਜੀ।